हक सच समाज ते सियासत, धर्म करम फर्ज ही इबादत। यह है तुहाडी आवाज़ दी ताकत। पंजाबी रेडियो USA। पंजाबी रेडियो USA। पंजाबी रेडियो USA सुन रहे सारे ही ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜ ਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਵੱਲੋਂ ਬਖਸ਼ੀ ਫਤਿਹ ਉਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਅੱਜ ਜੁੜ ਚੁੱਕੇ ਨੇ ਲਵਸ਼ਿੰਦਰ ਸਿੰਘ ਡੱਲੇਵਾਲ ਜੀ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਨਿੱਘੀ ਜੀ ਆਇਆਂ ਨੂੰ ਆਖਦਾ ਹਾਂ, ਸਵਾਗਤ ਕਰਦਾ ਹਾਂ। ਸਵਾਗਤ ਹੈ ਤੁਹਾਡਾ ਲਵਸ਼ਿੰਦਰ ਜੀ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਲਵਸ਼ਿੰਦਰ ਜੀ ਹੁਣਾਂ ਬਾਰੇ ਮੈਂ ਦੱਸਦਾ ਜਾਵਾਂ ਵੀ ਇਹ ਜਿਹੜਾ ਜੂਨ 84 ਦਾ ਜਿਹੜਾ ਘੱਲੂਘਾਰਾ ਹੋਇਆ ਸੀਗਾ, ਇਹ ਉਸ ਟਾਈਮ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਉੱਥੇ ਮੌਜੂਦ ਸਨ। ਉਹਨਾਂ ਨੇ ਉਹ ਸਾਰਾ ਜੋ ਉੱਥੇ ਵਾਪਰੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ, ਉਹਨਾਂ ਨੇ ਆਪਣੇ ਅੱਖੀਂ ਉਸ ਟਾਈਮ ਦੇ ਉੱਤੇ ਉਹ ਦੇਖੀਆਂ। ਅਤੇ ਸਭ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਲਵਸ਼ਿੰਦਰ ਜੀ, ਉਸ ਟਾਈਮ ਦੇ ਉੱਤੇ ਤੁਹਾਡੀ ਕੀ ਉਮਰ ਸੀਗੀ ਜਦੋਂ ਤੁਸੀਂ ਉਸ ਟਾਈਮ ਦੇ ਉੱਤੇ ਸੀਗੇ, ਅਤੇ ਇਹ ਜਿਹੜਾ ਘੱਲੂਘਾਰਾ ਵਾਪਰਨ ਤੋਂ ਪਹਿਲਾਂ ਜਿਹੜੀ ਆ ਫੌਜ ਆਉਣ ਤੋਂ ਪਹਿਲਾਂ ਉੱਥੇ ਕੀ ਹਾਲਾਤ ਸਨ? ਹਾਂਜੀ, ਕਿ ਪਰ ਅਸੀਂ ਉੱਥੇ ਦਰਬਾਰ ਸਾਹਿਬ ਸੀਗੇ ਅਤੇ 1 ਜੂਨ ਤੋਂ ਅਗਲੇ ਦਿਨ 2 ਜੂਨ ਨੂੰ ਕਰਫਿਊ ਵਿੱਚ ਢਿੱਲ ਮਿਲੀ ਸੀ, ਅਤੇ ਉਦੋਂ ਅਸੀਂ ਸਾਰਿਆਂ ਨੂੰ ਆ ਗਏ ਸੀਗੇ, ਸਾਰੇ ਜਣੇ ਨਾ ਜੀ। ਅਤੇ ਉਸ ਵੇਲੇ ਕੋਈ ਐਕਸ਼ਨ ਕੀਤਾ ਸੀਗਾ ਅਤੇ ਇੱਕ ਸਿੰਘ ਤੇ ਗੋਲੀ ਵੱਜ ਗਈ ਸੀ ਬਾਂਹ ਦੇ ਵਿੱਚ ਜੀ, 21 ਮਈ 1984 ਨੂੰ ਜੀ। ਅਤੇ ਉਹਦਾ ਇਲਾਜ ਕਰਨ ਵਾਸਤੇ ਉਹਨੂੰ ਲੈ ਕੇ ਗਏ ਸੀ, ਉਹਨਾਂ ਦੇ ਸੰਤਾਂ ਨੇ ਉਹਦਾ ਇਲਾਜ ਕਰਵਾਇਆ ਸੀਗਾ, ਪਲਸਤਰ ਵਗੈਰਾ ਉਹਦੇ ਲੱਗ ਗਿਆ ਸੀ। ਅਤੇ ਜਦੋਂ ਫਿਰ CRP ਨਾਲ ਗੋਲੀ ਚੱਲਣ ਤੋਂ ਬਾਅਦ ਕਰਫਿਊ ਲੱਗ ਗਿਆ ਜੀ, ਅਗਲੇ ਦਿਨ ਢਿੱਲ ਮਿਲੀ, ਅਤੇ ਉਹ ਭਾਈ ਅਮਰੀਕ ਸਿੰਘ ਹੋਣਾ ਨੇ ਸਪੈਸ਼ਲੀ ਕਿਹਾ ਵੀ ਜਿਹਨਾਂ ਜਿਹੜੇ ਭਗੌੜੇ ਨਹੀਂ ਹੈਗੇ ਨਾ ਜੀ, ਉਹ ਸਾਰੇ ਨਿਕਲ ਜਾਓ ਜੀ ਜੀ ਜੀ, ਅਤੇ ਸਮਾਂ ਮੁੜ ਕੇ ਨਹੀਂ ਆਉਣਾ। ਅੱਜ ਥੋੜ੍ਹਾ ਚਿਰ ਸਮਾਂ ਹੀ ਆ ਵੀ ਉਹ ਚਲੇ ਜਾਓ, ਇੱਥੇ ਅਸੀਂ ਲੜਨ ਵੇਲੇ ਜਵਾਲੇ ਜਿਹੜੇ ਉਹ ਹੈਗੇ ਆ ਜੀ। ਅਤੇ ਉਸ ਵੇਲੇ ਹਾਲਾਤ ਉੱਤੇ ਤਾਂ ਸਿੰਘਾਂ ਦੀ ਬਹੁਤ ਉਸ ਵੇਲੇ ਚੜ੍ਹਦੀ ਕਲਾ ਸੀਗੀ, ਸਾਰਿਆਂ ਦੇ ਹੌਸਲੇ ਬੁਲੰਦ ਸੀਗੇ ਜੀ। ਅਤੇ ਜਿਹੜਾ ਇਹ ਅਟੈਕ ਹੋਇਆ, ਇਹ ਕੋਈ ਅਚਨਚੇਤ ਤਾਂ ਨਹੀਂ ਹੋਇਆ ਸੀਗਾ ਜੀ, ਬਿਲਕੁਲ। ਇਹ ਤਾਂ ਪਹਿਲਾਂ ਪ੍ਰੀ ਪਲਾਨ ਸੀਗਾ ਇੰਦਰਾ ਗਾਂਧੀ ਦਾ। ਦਰਅਸਲ ਜੋ 5 ਸਦੀਆਂ ਦਾ ਜਿਹੜਾ ਵੈਰ ਸੀ ਬ੍ਰਾਹਮਣ ਦਾ ਜੀ ਜੀ, ਉਹਦਾ ਉਸ ਬ੍ਰਾਹਮਣ ਦੇ ਉਸ ਵੈਰ ਦਾ ਇੱਕ ਰੂਪ ਚਿਹਰਾ ਇਹਨੂੰ ਆਪਾਂ ਮੰਨ ਸਕਦੇ ਹਾਂ ਜੀ। ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਜਿਵੇਂ ਉਹ ਪਹਿਨਣ ਦੀ ਰਸਮ ਤੋਂ ਇਨਕਾਰ ਕੀਤਾ ਜੀ, ਔਰ ਆਖਿਆ ਕਿ ਮੈਨੂੰ ਉਹ ਦੂਸਰਾ ਜਿਵੇਂ ਉਹ ਜਿਹੜੀਆਂ ਦਇਆ ਕਪਾਹ ਸੰਤੋਖ ਸੂਰ ਜਦ ਗੰਢੀ ਸਤ ਵਟਵਾ ਜਿਵੇਂ ਉਹ ਹੈਗਾ ਤੇ ਉਹ ਦੇ ਦਿਓ ਜੀ ਜੀ, ਪਾਂਦੇ ਨੂੰ ਕਿਹਾ। ਤੇ ਉਹ ਇਸ ਗੱਲ ਨੂੰ ਉਸ ਬ੍ਰਾਹਮਣ ਨੇ ਸਮੇਂ ਦੇ ਜਿਹੜੇ ਪੁਜਾਰੀ ਵਰਗ ਸੀਗਾ, ਉਹਨੇ ਆਪਣੇ ਖਿਲਾਫ ਇਹ ਪਹਿਲੀ ਬਗਾਵਤ ਸਮਝੀ ਇਸ ਗੱਲ ਨੂੰ। ਹਾਲਾਂਕਿ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਵਾਲੀ ਗੱਲ ਸੀ ਗੁਰੂ ਸਾਹਿਬ ਦੀ, ਪਰ ਬ੍ਰਾਹਮਣ ਦੀਆਂ ਜਿਹੜੀਆਂ ਫੋਕਟ ਕਰਮਕਾਰ ਸੀਗੇ, ਉਹਨਾਂ ਤੇ ਸੱਟ ਵੱਜਦੀ ਸੀਗੀ, ਉਹਦੀ ਪੂਜਾ ਨੂੰ ਸੱਟ ਵੱਜਦੀ ਸੀ, ਉਹਦੇ ਭਰਮ ਭੁਲੇਖਿਆਂ ਨੂੰ ਸੱਟ ਵੱਜਦੀ ਸੀ। ਇਸ ਕਰਕੇ ਉਹਨੇ ਇਸ ਗੱਲ ਨੂੰ ਆਪਣੇ ਖਿਲਾਫ ਪਹਿਲੀ ਬਗਾਵਤ ਦੇ ਰੂਪ ਵਿੱਚ ਲਿਆ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਰਕਸ਼ੇਤਰ ਗਏ, ਜਿੱਥੇ ਉਹ ਸੂਰਜ ਨੂੰ ਪਾਣੀ ਦਿੰਦੇ ਸੀ, ਅਤੇ ਗੁਰੂ ਸਾਹਿਬ ਉਲਟ ਦਿਸ਼ਾ ਵੱਲ ਪਾਣੀ ਦੇਣ ਲੱਗ ਗਏ, ਔਰ ਇਸ ਗੱਲ ਨੂੰ ਬ੍ਰਾਹਮਣ ਨੇ ਆਪਣੇ ਖਿਲਾਫ ਦੂਜੀ ਬਗਾਵਤ ਸਮਝਿਆ। ਇਸ ਤੋਂ ਬਾਅਦ ਲੱਕੜਾਂ ਧੋ ਬਾਲਦੇ ਸੀਗੇ, ਗੁਰੂ ਸਾਹਿਬ ਨੇ ਉਹਨੂੰ ਰੱਦ ਕੀਤਾ, ਉਹਨੂੰ ਤੀਜੀ ਬਗਾਵਤ ਸਮਝਿਆ। ਇਸੇ ਤਰ੍ਹਾਂ ਕਰਮਵਾਰ ਇਹ ਚੱਲਦਾ ਰਿਹਾ 10ਵੇਂ ਪਾਤਸ਼ਾਹ ਤੱਕ। ਜਿੰਨੀਆਂ ਵੀ ਆਪਣੀਆਂ ਗੁਰੂ ਸਾਹਿਬਾਂ ਨੇ ਆਪਾਂ ਨੂੰ ਸਿੱਖਿਆਵਾਂ ਦਿੱਤੀਆਂ, ਉਹਨਾਂ ਸਾਰੀਆਂ ਸਿੱਖਿਆਵਾਂ ਨੂੰ ਬ੍ਰਾਹਮਣ ਨੇ ਆਪਣੇ ਖਿਲਾਫ ਇੱਕ ਬਗਾਵਤ ਦੇ ਰੂਪ ਦੇ ਵਿੱਚ ਰਿਹਾ ਜੀ। ਕਿਉਂਕਿ ਉਸ ਵੇਲੇ ਬ੍ਰਾਹਮਣ ਗੁਲਾਮ ਸੀਗਾ, ਉਹਦੇ ਕੋਲ ਕੋਈ ਪਾਵਰ ਨਹੀਂ ਸੀਗੀ, ਉਹ ਕੁਝ ਕਰ ਨਹੀਂ ਸਕਦਾ ਸੀਗਾ। ਅਤੇ ਜਦੋਂ 1947 ਦੇ ਵਿੱਚ ਸਿੱਖਾਂ ਦੀਆਂ 90% ਦੀ ਕੁਰਬਾਨੀਆਂ ਦੇ ਨਾਲ ਇਹਨਾਂ ਦੇ ਕੋਲ ਰਾਜ ਭਾਗ ਆਇਆ, ਤਾਂ ਇਹਨਾਂ ਨੇ ਉਸ ਸਮੇਂ ਤੋਂ ਹੀ ਜੀ ਇਹ ਜੋ ਵੀ ਜਿਹੜਾ ਵੈਰ ਸੀਗਾ ਉਹ ਕੱਢਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ, ਅਤੇ 1948 ਦੇ ਵਿੱਚ ਹੀ ਆਰਡੀਨੈਂਸ ਜਾਰੀ ਹੋ ਜਾਂਦਾ ਵੀ ਇਹ ਜਰਾਮ ਪੇਸ਼ਾ ਕੌਣ ਆ। ਇਸੇ ਤਰ੍ਹਾਂ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਵੈਰ ਸੀਗਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਆ, ਔਰ ਉਹਦਾ ਜਿਹੜਾ ਅਖੀਰਲਾ ਜਿਹੜਾ ਚਿਹਰਾ ਉਹਨੇ ਪ੍ਰਗਟ ਕੀਤਾ 84 ਦੇ ਵਿੱਚ, ਪਹਿਲਾਂ ਜੂਨ 1984 ਦੇ ਵਿੱਚ, ਅਤੇ ਫਿਰ ਨਵੰਬਰ 1984 ਦੇ ਵਿੱਚ ਜੀ। ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਸੀਗੇ, ਅਤੇ ਤੁਸੀਂ ਦੱਸਿਆ ਵੀ ਇਹ ਜਿਹੜਾ ਇੱਕ ਹਿਸਾਬ ਦੇ ਨਾਲ ਜਿਹੜਾ ਆਪਣੇ 5 ਸਦੀਆਂ ਦਾ 50 ਸਾਲਾਂ ਦਾ ਜਿਹੜਾ ਆਪਣਾ
ਸਾਰਾ ਵੈਰ ਜਿਹੜਾ ਜੀ ਉਹ ਉਹਨਾਂ ਦਿਨਾਂ ਦੇ ਵਿੱਚ ਕੱਢਿਆ। ਅਤੇ ਜਿੱਦਾਂ ਇਹ ਵੀ ਤੁਸੀਂ ਨਾਲ ਦੱਸਿਆ ਵੀ ਇਹ ਕੋਈ ਅਚਨਚੇਤ ਨਹੀਂ, ਬੜੀ ਜਿਹੜੀ ਆ ਸੋਚੀ ਸਮਝਿਸ਼ ਪਲੈਨਿੰਗ ਦੇ ਨਾਲ ਇਹ ਕਰਦੀ, ਇਹ ਜਿਹੜੀ ਇਹਨਾਂ ਨੇ ਇਹ ਕੀਤੀ ਹੈ, ਜਿਹੜੀ ਇੰਦਰਾ ਗਾਂਧੀ ਉਸ ਟਾਈਮ ਦੇ ਉੱਤੇ ਸੀ ਉਹਨੇ ਜਿਹੜਾ ਇਹ ਕੰਮ ਅਪਣਾਇਆ। ਅਤੇ ਜਦ ਤੁਸੀਂ ਅੰਦਰ ਸੀਗੇ ਅਤੇ ਕੀ ਤੁਹਾਡੇ ਹੁੰਦਿਆਂ ਹੋਇਆਂ ਫੌਜ ਅੰਦਰ ਆ ਚੁੱਕੀ ਸੀਗੀ? ਨਹੀਂ, ਬਿਲਕੁਲ ਨਹੀਂ ਸੀ ਆ ਚੁੱਕੇ, ਕਿਉਂਕਿ ਪਹਿਲੀ ਜੂਨ ਉਹਨੂੰ ਜਿਹੜੀ ਗੋਲੀ ਚੱਲੀ ਆ ਨਾ ਜੀ, ਉਹ ਸਿਰਫ CRPF ਨੇ ਗੋਲੀ ਚਲਾਈ ਸੀਗੀ ਜੀ। ਉਹਦੇ ਵਿੱਚ ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋਏ ਸੀਗੇ। ਬਾਬਾ ਅਟਲ ਦੇ ਗੁਰਦੁਆਰਾ ਸਾਹਿਬ ਦਾ ਜਿਹੜਾ ਉੱਪਰ ਮੋਰਚਾ ਬਣਿਆ ਸੀ, ਉੱਥੇ ਉਹਨਾਂ ਦਾ ਮੋਰਚਾ ਸੀਗਾ ਜੀ ਜੀ। ਤੇ ਉਸ ਤਕਰੀਬਨ 1000 ਤੋਂ ਜ਼ਿਆਦਾ ਉਹਨੇ ਫਾਇਰ ਉਦਣ ਕੀਤੇ ਸੀਗੇ CRP ਨੇ। ਔਰ ਦਰਬਾਰ ਸਾਹਿਬ ਦੇ ਵਿੱਚ ਵੀ ਉਸ ਦਿਨ 25 ਮਗੋਰੇ ਹੋ ਗਿਆ ਸੀਗਾ ਗੋਲੀਆਂ ਦੇ, ਛੋਟੇ ਛੋਟੇ ਜੀ ਸਿੱਧੀਆਂ ਗੋਲੀਆਂ ਦੀ ਪਰਿਕਰਮਾ ਵਿੱਚ ਜਿਹੜੀ ਸੰਗਤ ਸੀਗੀ ਉਹਨਾਂ ਤੇ ਮਾਰੀਆਂ ਸੀਗੀਆਂ। ਔਰ ਇਹ ਜਿਹੜਾ ਗੋਲੀਬਾਰੀ CRP ਨੇ ਕੀਤੀ ਸੀ, ਇਹ ਸਿੰਘਾਂ ਦੀ ਤਾਕਤ ਵੇਖਣ ਵਾਸਤੇ, ਉਹਨਾਂ ਦੇ ਮੋਰਚਿਆਂ ਦੀ ਨਿਸ਼ਾਨਦਾਹੀ ਕਰਨ ਵਾਸਤੇ ਕੀਤੀ ਸੀ ਵੀ ਇਹਨਾਂ ਦੇ ਕੋਲ ਕਿੰਨਾ ਅਸਲਾ ਆ ਜੀ। ਪਰ ਉਸ ਦਿਨ ਸਿੰਘਾਂ ਨੇ ਬਹੁਤ ਹੀ ਸੰਜਮ ਦੇ ਨਾਲ ਇਹਨਾਂ ਦਾ ਮੁਕਾਬਲਾ ਕੀਤਾ, ਬਹੁਤ ਘੱਟ ਅਸਲਾ ਵਰਤਿਆ। ਫਿਰ ਵੀ ਉਸ ਦਿਨ 12 ਫੌਜੀ ਜਿਹੜੇ 12 CRP ਵਾਲੇ ਮਾਰੇ ਗਏ ਸੀਗੇ। ਔਰ 4 ਜਿਹੜੇ CRP ਵਾਲੇ ਸੀ ਉਹਨਾਂ ਦੀਆਂ ਜਿਹੜੀਆਂ ਸੈਲਫ ਲੋਡਿੰਗ ਰਾਈਫਲਾਂ ਹੁੰਦੀਆਂ ਆ ਜੀ, ਉਹ ਮਰਿਆ ਪਿਆ ਨੇ ਚੱਕ ਕੇ ਸਿੰਘ ਅੰਦਰ ਲੈ ਕੇ ਆਏ ਸੀ। ਔਰ ਅਸੀਂ ਉਹਨਾਂ ਦੀਆਂ ਲਾਸ਼ਾਂ ਵੇਖੀਆਂ ਸੀ ਉੱਥੇ ਪਈਆਂ। ਤੁਸੀਂ ਆਪ ਆਪਣੀ ਅੱਖੀਂ ਉਹਨਾਂ ਦੀਆਂ ਲਾਸ਼ਾਂ ਉੱਥੇ ਦੇਖੀਆਂ? ਹਾਂਜੀ ਬਿਲਕੁਲ ਜੀ, ਉੱਥੇ ਲਾਸ਼ਾਂ 4 CRP ਵਾਲੇ ਹੀ ਦੇਖੇ ਸੀ ਮਰੇ ਪਏ। ਔਰ ਉਹਨਾਂ ਦੇ ਰਫਲਾਂ ਉਹਨਾਂ ਦੀਆਂ ਸਿੰਘ ਅੰਦਰ ਲੈ ਆਏ ਸੀਗੇ ਜਾ ਕੇ ਜੀ। ਬਿਲਕੁਲ ਪਿਛਲੇ ਪਾਸੇ ਜਿੱਥੇ ਅਕਾਲ ਰੈਸਟ ਹਾਊਸ ਦੇ ਸਾਈਡ ਤੇ ਜਿਹੜੀ ਗਲੀ ਪੈਂਦੀ ਉੱਥੇ ਉਸ ਮੋਰਚੇ ਤੇ ਸੀਗੇ। ਅਤੇ ਜਦੋਂ ਤੁਸੀਂ ਅੰਦਰ ਸੀ, ਜਦੋਂ ਤੁਸੀਂ ਇਹ ਜਿਹੜੀਆਂ CRP ਦੀਆਂ ਜਿਹੜੀਆਂ ਗੋਲੀਆਂ ਚੱਲੀਆਂ, ਜਿਹੜਾ ਜੀ ਇਹ ਹੋਈ, ਅਤੇ ਤੁਹਾਡੇ ਦਿਲ ਦੇ ਵਿੱਚ ਅਤੇ ਆਲੇ ਦੁਆਲੇ ਜਿੰਨੀਆਂ ਤੁਹਾਡੇ ਨਾਲ ਉੱਥੇ ਸੰਗਤਾਂ ਸੀਗੀਆਂ, ਉਹਨਾਂ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਸੀ? ਕੀ ਤੁਹਾਡੇ ਭਾਵ ਚੱਲ ਰਹੇ ਸੀਗੇ? ਉਸ ਤਾਂ ਏਦਾਂ ਲੱਗਦਾ ਸੀਗਾ ਵੀ ਇਹ CRP ਅੱਜ ਹੀ ਅੰਦਰ ਆ ਜਾਣੀ ਸ਼ਾਇਦ, ਉਹਨਾਂ ਦਾ ਜਿੱਦਾਂ ਜਿਸ ਤਰੀਕੇ ਦਾ ਉਹਨੇ ਗੋਲੀ ਚਲਾਈ ਸੀ ਉਦੋਂ ਜੀ। ਪਰ ਇਹ ਨਹੀਂ ਸੀ ਪਤਾ ਵੀ ਇਸ ਤੋਂ ਇਹਨੇ ਭਿਆਨਕ ਕਾਰਾ ਕਰਨਾ ਤੇ ਫੌਜ ਦੇ ਹਵਾਲੇ ਕਰਕੇ ਪੰਜਾਬ ਨੂੰ, ਤੇ ਪੂਰੇ ਪੰਜਾਬ ਦੇ ਵਿੱਚ 36 ਘੰਟੇ ਦਾ ਕਰਫਿਊ ਲਾ ਦੇਣਾ ਜੀ। ਕਰਫਿਊ ਲਗਾ ਕੇ ਕਿਸੇ ਨੂੰ ਬਾਹਰ ਹੀ ਨਹੀਂ ਨਿਕਲਣ ਦੇਣਾ ਪਿੰਡ ਦੇ ਵਿੱਚੋਂ ਵੀ, ਤੇ ਸਾਰੀਆਂ ਮੋਟਰ ਗੱਡੀਆਂ ਬੰਦ ਕਰ ਦਿੱਤੀ ਦੇਣੀਆਂ ਇਹਨਾਂ ਨੇ। ਜਿੰਨਾ ਸਾਰਾ ਮੀਡੀਆ ਸੀ ਸਾਰਾ ਬਲੈਕ ਆਊਟ ਕਰ ਦਿੱਤਾ ਗਿਆ, ਸਾਰੇ ਤੇ ਸੈਂਸਰ ਲਗਾ ਦਿੱਤਾ ਗਿਆ। ਉਸ ਵੇਲੇ ਅਸੀਂ ਕੇਬਲ ਜਿਹੜੀ BBC ਤੇ ਨਿਊਜ਼ ਆਉਂਦੀ ਹੁੰਦੀ ਸੀ ਸ਼ਾਮ ਨੂੰ 8 ਵਜੇ ਉੱਤੇ, ਇੰਡੀਆ ਦੇ 8 ਵਜੇ ਨਾ ਹਾਂਜੀ, ਤੇ ਉਹ ਹਿੰਦੀ ਦੇ ਵਿੱਚ ਖਬਰਾਂ ਆਉਂਦੀਆਂ ਹੁੰਦੀਆਂ ਸੀ, ਉਹ ਸੁਣਦੇ ਹੁੰਦੇ ਸੀ। ਉਹ ਕਾਫੀ ਹੱਦ ਤੱਕ ਸਹੀ ਖਬਰਾਂ ਦਿੰਦੇ ਸੀ ਉਸ ਵੇਲੇ ਜੀ। ਤੇ ਬਾਕੀ ਜਿਹੜਾ ਸਾਰਾ ਮੀਡੀਆ ਉਹ ਸਾਰਾ ਹੀ ਸਰਕਾਰ ਪੱਖੀ ਸੀਗਾ ਉਸ ਵੇਲੇ। ਤੇ ਵੈਸੇ ਵੀ ਜੇ ਨਾਲ ਦੇ ਨਾਲ ਇਹ ਵੀ ਜੇ ਦੇਖਿਆ ਜਾਵੇ, ਸਿਰਫ ਬਲੈਕ ਆਊਟ ਦੇ ਨਾਲ ਨਾਲ ਬਾਕੀ ਗੁਰੂ ਘਰਾਂ ਦੇ ਉੱਤੇ ਵੀ ਜਿਹੜਾ ਉਸ ਟਾਈਮ ਦੇ ਉੱਤੇ ਜਿਹੜਾ ਅਟੈਕ ਇਕੱਠੇ ਟਾਈਮ ਦੇ ਉੱਤੇ ਕੀਤਾ ਗਿਆ। 37 ਜਿਹੜੇ ਹੋਰ ਗੁਰਦੁਆਰਾ ਸਾਹਿਬ ਉਹਨਾਂ ਵਿੱਚ ਫੌਜ ਭੇਜੀ ਗਈ, ਉਹਨਾਂ ਨੇ ਅਟੈਕ ਕੀਤੇ ਆ। ਤਰਨਤਾਰਨ ਸਾਹਿਬ ਸਿੰਘ ਸ਼ਹੀਦ ਹੋਏ ਆ ਜੀ। ਗੁਰਦੁਆਰਾ ਦੁੱਖ ਨਿਵਾਰਨ ਪਟਿਆਲੇ ਉੱਥੇ ਸਿੰਘ ਸ਼ਹੀਦ ਕੀਤੇ ਗਏ ਆ ਜੀ। ਉਹ ਸਿਰਫ ਤੇ ਸਿਰਫ ਜਿੱਦਾਂ ਇਹੀ ਸੀਗਾ, ਉਹਨੇ ਆਪਣਾ ਇੰਦਰਾ ਗਾਂਧੀ ਨੇ ਬੈਰ ਕੱਢਿਆ ਜਿਹੜਾ 5 ਸਦੀਆਂ ਦਾ ਸੀ ਜੀ। ਨਹੀਂ ਤਾਂ ਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਫੜਨਾ ਸੀ, ਉਹ ਤਾਂ ਦਰਬਾਰ ਸਾਹਿਬ ਸੀਗੇ ਜੀ ਜੀ ਜੀ। ਬਾਕੀ 37 ਗੁਰਦੁਆਰਿਆਂ ਦੇ ਵਿੱਚ ਕੌਣ ਸੀਗਾ ਜੀ? ਬਾਕੀ ਦਾ ਹੁਣ ਦੇਖੋ ਜਿੱਦਾਂ ਸਮਾਂ ਬੀਤਦਾ ਜਾ ਰਿਹਾ, ਉਦਾਂ ਜਿਹੜੇ ਲੋਕਾਂ ਦੇ ਜਿਹੜੇ ਸੱਚ ਆ ਉਹ ਸਾਹਮਣੇ ਆ ਰਿਹਾ। ਜਿਵੇਂ ਕਿ ਉਸ ਸਿਨਾਂ ਨੇ ਆਖਿਆ ਆ ਵੀ ਇਹ ਬਿਲਕੁਲ ਗਲਤ ਗੱਲ ਸੀਗੀ। ਔਰ ਉਹਨੇ ਇੱਥੋਂ ਤੱਕ ਕਿਹਾ ਵੀ ਜਿਹੜੇ ਉਹ ਲੜੇ ਅੰਦਰ ਸਿੰਘ ਜੀ ਜੀ, ਉਹ ਆਪਣੇ ਅਧਿਕਾਰ ਨੂੰ ਮੁੱਖ ਰੱਖ ਕੇ ਲੜਿਆ। ਜੇ ਤੁਹਾਡੇ ਘਰ ਤੇ ਕੋਈ ਹਮਲਾ ਕਰਦਾ, ਉਹਦਾ ਮੂੰਹ ਭੰਨਣਾ ਤੁਹਾਡਾ ਹੱਕ ਬਣ ਜਾਂਦਾ, ਹੱਕ ਬਣਦਾ। ਉਹ ਉਹਨਾਂ ਸਿੰਘਾਂ ਨੇ ਮੂੰਹ ਇਹਨਾਂ ਦਾ ਭੰਨਿਆ ਜੀ। ਬਿਲਕੁਲ, ਜਿਹੜਾ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਆ ਵੀ ਸਿੰਘਾਂ ਨੇ ਬਹੁਤ ਉੱਥੇ ਜੋਸ਼ ਦੇ ਨਾਲ ਤੇ ਬਹੁਤ ਸੰਜਮ ਦੇ ਨਾਲ ਜਿਹੜਾ ਜੀ ਇਹਨਾਂ ਦਾ ਜਿਹੜਾ ਮੁਕਾਬਲਾ ਕੀਤਾ, ਤੇ ਉਹ ਜਿਹੜਾ ਜਵਾਬ ਜ਼ਰੂਰ ਉਹਨਾਂ ਨੂੰ ਜਿਹੜਾ ਦਿੱਤਾ ਆ। ਅਤੇ ਤੁਸੀਂ ਫਿਰ ਕਦੋਂ ਜਦੋਂ ਤੁਸੀਂ ਬਾਹਰ ਆ ਗਏ, ਜਦੋਂ ਕਰਫਿਊ ਦੇ ਵਿੱਚ ਢਿੱਲ ਮੱਠ ਹੋਈ, ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਮੀਡੀਆ ਟੋਟਲੀ ਬਲੈਕ ਆਊਟ ਸੀ, BBC ਤੋਂ ਤੁਹਾਨੂੰ ਜਿਹੜੀਆਂ ਖਬਰਾਂ ਪਤਾ ਲੱਗਦੀਆਂ ਸੀ, ਤੁਹਾਨੂੰ ਐਕਚੁਅਲ ਦੇ ਵਿੱਚ ਕਦੋਂ ਸਾਰਾ ਕੁਛ ਜਿਹੜੀ ਆ ਸਾਰੀਆਂ ਚੀਜ਼ਾਂ ਦਾ ਕਦੋਂ ਤੱਕ ਪਤਾ ਲੱਗ ਗਿਆ ਵੀ ਇਹ ਜਿਹੜਾ ਭਾਣਾ ਵਾਪਰ ਚੁੱਕਾ ਹੈ ਪੂਰਾ? ਹਾਂਜੀ, ਜਿਸ ਵੇਲੇ ਨਾ ਸਾਰਾ ਉਹਨੇ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ 3 ਤਰੀਕ ਨੂੰ ਜੀ, ਕਰਫਿਊ ਲਗਾ ਦਿੱਤਾ ਗਿਆ। ਉਦੋਂ ਸਾਰਿਆਂ ਨੇ ਸਮਝ ਲਿਆ ਸੀਗਾ ਵੀ ਜ਼ਰੂਰ ਕੁਛ ਨਾ ਗੜਬੜ ਹੋਵੇਗੀ। ਤੇ ਫਿਰ ਥੋੜੀ ਖਬਰ ਆਉਣ ਲੱਗ ਗਈ ਪਈ, ਜਿੱਦਾਂ ਉੱਥੇ ਰੇਡੀਓ ਜਿਹੜੇ ਚੱਲਦੇ ਸੀਗੇ ਨਾ ਇੰਡੀਆ ਵਿੱਚ ਜੀ ਜੀ, ਆਕਾਸ਼ਬਾਣੀ ਜਲੰਧਰ ਵਗੈਰਾ, ਉਹ ਉੱਥੇ ਦਰਬਾਰ ਸਾਹਿਬ ਵਿੱਚ ਅੱਤਵਾਦੀਆਂ ਨੂੰ ਕੱਢਿਆ ਜਾ ਰਿਹਾ। ਉਹ ਅੱਤਵਾਦੀ ਸ਼ਬਦ ਵਰਤਦੇ ਸੀ, ਉਹ ਅਜੇ ਵੀ ਵਰਤਦੇ ਨੇ, ਉਹ ਦੂਜੇ ਅਜੇ ਵੀ ਵਰਤਦੇ ਆ। ਤੇ ਪਰ ਉਹ ਜਿੱਦਣ 6 ਜੂਨ ਆਉਂਦੀ ਆ ਨਾ, ਉਸ ਦਿਨ ਸਵੇਰ ਨੂੰ ਇਹਨਾਂ ਦੀ ਖਬਰ ਆਈ ਵੀ ਦਰਬਾਰ ਸਾਹਿਬ ਵਿੱਚੋਂ ਫੌਜ ਦਾ ਮੁਕੰਮਲ ਕਬਜ਼ਾ ਹੋ ਗਿਆ। ਅੱਛਾ ਜੀ। ਤੇ ਉੱਥੋਂ ਭਾਈ ਅਮਰੀਕ ਸਿੰਘ ਜੀ,
ਜਨਰਲ ਸ਼ਵੇਕ ਸਿੰਘ ਤੇ ਦੀਆਂ ਲਾਸ਼ਾਂ ਤੋਂ ਮਿਲ ਗਈਆਂ ਜੀ। ਤੇ ਸੰਤਾਂ ਬਾਰੇ ਇਹਨੇ ਕਿਹਾ ਕਿ ਸੰਤਾਂ ਬਾਰੇ ਅਜੇ ਕੁਝ ਵੀ ਪਤਾ ਨਹੀਂ। ਅੱਛਾ ਜੀ ਜੀ। ਤੇ ਸਵੇਰੇ 9 ਵਜੇ ਦੀਆਂ ਖਬਰਾਂ ਆਉਂਦੀਆਂ ਤੇ 11 ਵਜੇ ਦੀ ਖਬਰ ਆਈ ਆ, ਉਹਦੇ ਵਿੱਚ ਇਹ ਸੀਗਾ ਵੀ ਸੰਤ ਭਿੰਡਰਾਂ ਵਾਲਿਆਂ ਦੀ ਲਾਸ਼ ਵੀ ਮਿਲ ਗਈ ਆ। ਜੀ ਜੀ। ਤੇ 6 ਜੂਨ ਉਸ ਵੇਲੇ ਫਿਰ ਆਪਣੇ ਕੋਲ ਤਾਂ ਬਹੁਤ ਜ਼ਿਆਦਾ ਜਿੱਦਾਂ ਦੁੱਖ ਹੀ ਹੋਣਾ ਸੀਗਾ ਵੀ ਹੋਰ ਆਪਾਂ ਇੰਨਾ ਜ਼ਿਆਦਾ ਜ਼ਿੰਦਗੀ 'ਚ ਪਹਿਲੀ ਵਾਰੀ ਉਦੋਂ ਦੁੱਖ ਲੱਗਾ ਵੀ ਉਹ ਮਹਾਂਪੁਰਸ਼ ਇਹਦੇ ਸਾਡੇ ਤੋਂ ਵਿਛੜ ਗਏ ਆ, ਚਲੇ ਗਏ ਆ, ਕੌਮ ਦੀ ਜਿਹੜੀ ਅਗਵਾਈ ਕਰਦੇ ਸੀਗੇ। ਜੀ ਜੀ ਬਿਲਕੁਲ। ਉਹ ਜਿੱਥੋਂ ਤੱਕ ਉਹਨਾਂ ਮਹਾਂਪੁਰਸ਼ਾਂ ਦੀ ਸੰਤਾਂ ਦੀ ਗੱਲ ਆ, ਤੇ ਇਹ ਕੋਈ ਮਤਲਬ ਸਿੱਖਾਂ ਦੇ ਇਤਿਹਾਸ ਦੀ ਵੀ ਨਹੀਂ ਇਕੱਲੀ ਗੱਲ ਹੈਗੀ ਜੀ, ਨਾ ਪੰਜਾਬੀਆਂ ਦੇ ਇਤਿਹਾਸ ਦੀ ਗੱਲ ਆ, ਨਾ ਹਿੰਦੁਸਤਾਨ ਦੇ ਇਤਿਹਾਸ ਦੀ ਗੱਲ ਆ, ਬਲਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਜੀ। ਕਿਸੇ ਵੀ ਕੌਮ ਦੇ ਆਗੂ, ਕਿਸੇ ਵੀ ਕੌਮ ਦੇ ਮਸੀਹੇ, ਕਿਸੇ ਵੀ ਕੌਮ ਦੇ ਰਹਿਬਰ ਨੂੰ ਜਿਹਨੂੰ ਸ਼ਹੀਦ ਹੋਇਆ, ਜਿੱਦਾਂ ਸਮਾਂ ਬੀਤਦਾ ਜਾ ਰਿਹਾ ਜੀ, ਉਵੇਂ ਉਹਦੀ ਕੁਰਬਾਨੀ ਦਾ, ਉਹਦੀ ਸ਼ਹਾਦਤ ਦਾ ਰੰਗ ਆ ਗੂੜਾ ਹੁੰਦਾ ਜਾ ਰਿਹਾ। ਉਹਦੀ ਪ੍ਰਤੱਖ ਮਿਸਾਲ ਆਪਾਂ ਜਿਹੜੀ ਵਿਦੇਸ਼ਾਂ ਵਿੱਚ ਨੌਜਵਾਨ ਪੀੜ੍ਹੀ ਆ ਜੀ ਜੀ, ਉਹਨਾਂ ਤੇ ਸਿੱਖੀ ਦਾ ਚੜਿਆ ਹੋਇਆ ਰੰਗ ਦੇ ਰੂਪ ਵਿੱਚ ਆਪਾਂ ਵੇਖ ਸਕਦੇ ਹਾਂ। ਜੀ ਜੀ ਬਿਲਕੁਲ। ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਜਿਸ ਕਿਸੇ ਕੌਮ ਦੇ ਜਿਸ ਲੀਡਰ ਨੂੰ ਸ਼ਹੀਦ ਹੋਇਆ ਸਮਾਂ ਬੀਤਦਾ ਜਾ ਰਿਹਾ, ਤਿਵੇਂ ਤੇ ਉਹਦੀ ਯਾਦ ਜੇ ਕੌਮ ਦੇ ਵਿੱਚ ਗੂੜੀ ਹੁੰਦੀ ਜਾ ਰਹੀ ਆ, ਉਹ ਦੁਸ਼ਮਣਾਂ ਨੂੰ ਵੀ ਉਨੀ ਡਰਾ ਜੇ ਉਹ ਤੋਂ ਵੱਧ ਡਰਾ ਰਹੀ ਆ। ਜਿਹੜੀ ਮਿਸਾਲ ਆਪਾਂ ਦੇਖਦੇ ਹਾਂ ਯਾਦਗਾਰ ਬਣ ਰਹੀ ਆ, ਤੇ ਜਿਹੜਾ ਬ੍ਰਾਹਮਣਵਾਦ ਵਰਗਿਆ ਕਿੱਦਾਂ ਤੜਫਦਾ ਹੈ। ਬਿਲਕੁਲ। ਜੇ ਸੰਤਾਂ ਦੀ ਫੋਟੋ ਉਹਦੇ ਉੱਤੇ ਲੋਕਪ੍ਰਿਯਤਾ ਵੱਧਦੀ ਆ ਤਾਂ ਇਹਨਾਂ ਨੂੰ ਕਿਵੇਂ ਅੱਗ ਲੱਗਦੀ ਬ੍ਰਾਹਮਣਾਂ ਨੂੰ। ਇਸ ਕਰਕੇ ਸਾਰੀਆਂ ਇਤਿਹਾਸ ਵਿੱਚ ਪਹਿਲੀ ਵਾਰੀ ਹੋ ਰਿਹਾ, ਔਰ ਉਸ ਮਹਾਂਪੁਰਸ਼ ਦੀ ਜਿਹੜੀ ਅਹਿਮੀਅਤ ਆ ਉਹਨੂੰ ਪ੍ਰਗਟ ਕਰ ਰਹੀਆਂ ਵੀ ਉਹ ਕਿਹੋ ਜਿਹਾ ਸੀਗਾ। ਜੀ ਬਿਲਕੁਲ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਪ੍ਰਣਾਮ ਕਰਦੇ ਹਾਂ ਅਸੀਂ ਸਾਰੇ ਹੀ ਸਮੂਹ ਇਸ ਘੱਲੂਘਾਰੇ ਦੇ ਸਾਰੇ ਹੀ ਸ਼ਹੀਦਾਂ ਨੂੰ ਅਸੀਂ ਆਪਣੇ ਕੋਲੋਂ ਜਿਹੜਾ ਜੀ ਸਿਰ ਝੁਕਾ ਕੇ ਪ੍ਰਣਾਮ ਕਰਦੇ ਹਾਂ। ਅਤੇ ਬਿਲਕੁਲ ਉਹਨਾਂ ਦੀ ਜਿਹੜੀ ਯਾਦ, ਉਹਨਾਂ ਦੇ ਜਿਹੜੀ ਇੱਕ ਸੋਚ ਆ, ਉਸ ਨੂੰ ਆਪਾਂ ਆਪਣੇ ਦਿਲ ਦੇ ਵਿੱਚ ਵਸਾ ਕੇ ਚੱਲੀਏ, ਤਾਂ ਹੀ ਆਉਂਦੇ ਜਿਹੜੇ ਸਮੇਂ ਦੇ ਵਿੱਚ ਜਿਹੜਾ ਸਿੱਖ ਕੌਮ ਆ ਉਹ ਅੱਗੇ ਹੋਰ ਵੱਧ ਸਕਦੀ ਆ। ਅਤੇ ਤੁਹਾਡਾ ਕੀ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਆ? ਇੰਨਾ ਸਾਰਾ ਕੁਝ ਤੁਸੀਂ ਵਾਪਰਦਾ ਤੁਸੀਂ ਦੇਖਿਆ ਆ, ਅਤੇ ਅੱਜ ਦੇ ਹਾਲਾਤ ਦੇ ਉੱਤੇ ਤੁਸੀਂ ਕੀ ਟਿੱਪਣੀ ਕਰਨਾ ਚਾਹੁੰਦੇ ਆ ਅਤੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਪੀੜ੍ਹੀ ਨੂੰ ਤੇ ਸਾਰਿਆਂ ਨੂੰ? ਆਪਾਂ ਸੰਦੇਸ਼ ਤਾਂ ਨਹੀਂ, ਆਪਾਂ ਕੌਮ ਨੂੰ ਬੇਨਤੀ ਰੂਪੀ ਇੱਕ ਅਪੀਲ ਹੀ ਕਰ ਸਕਦੇ ਹਾਂ ਵੀ ਦੇਖੋ ਵੀ ਆਪਣੀ ਕੌਮ ਦੇ ਨਾਲ ਇੰਨਾ ਜ਼ੁਲਮ ਹੋਇਆ, ਆਪਾਂ ਨੂੰ ਉਹਨੇ ਪੂਰੀ ਤਰ੍ਹਾਂ ਨਾਲ ਅਹਿਸਾਸ ਕਰਵਾ ਦਿੱਤਾ ਵੀ ਤੁਸੀਂ ਸਾਡੇ ਗੁਲਾਮ ਆ ਜੀ, ਤੇ ਚਾਹੇ ਇਸ ਗੁਲਾਮੀ ਨੂੰ ਮਹਿਸੂਸ ਕਰ ਲਓ, ਜੇ ਨਹੀਂ ਕਰਨਾ ਤੇ ਅਸੀਂ ਹੋਰ ਕਰਾਵਾਂਗੇ ਜੀ। ਕੌਮ ਘੱਟੋ ਘੱਟ ਇਸ ਗੁਲਾਮੀ ਨੂੰ ਮਹਿਸੂਸ ਕਰਕੇ ਜਿਹੜਾ ਸੰਕਲਪ ਸੰਤ ਭਿੰਡਰਾਂ ਵਾਲਿਆਂ ਦੀ ਮਹਾਨ ਸ਼ਹਾਦਤ ਦੇ ਨਾਲ ਸਿਰਜਿਆ ਗਿਆ ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਜੀ, ਉਸ ਖਾਲਿਸਤਾਨ ਦੇ ਨਿਸ਼ਾਨੇ ਵਾਸਤੇ ਸਿੱਖ ਕੌਮ ਦੇ ਬੱਚੇ ਨੂੰ ਦ੍ਰਿੜ ਹੋਣਾ ਚਾਹੀਦਾ ਜੀ, ਔਰ ਆਪਣੇ ਤਰੀਕੇ ਨਾਲ ਜਿਵੇਂ ਵੀ ਉਹਨੂੰ ਯੋਗ ਸਮਝੇ ਉਸ ਤਰੀਕੇ ਨਾਲ ਉਹਦੇ ਵਾਸਤੇ ਯਤਨ ਕਰਨੇ ਚਾਹੀਦੇ ਹਨ। ਔਰ ਇਹ ਯਤਨ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਭਾਈ ਅਮਰੀਕ ਸਿੰਘ ਜੀ ਨੂੰ, ਜਨਰਲ ਸ਼ਵੇਕ ਸਿੰਘ ਜੀ, ਸਮੂਹ ਸ਼ਹੀਦਾਂ ਨੂੰ, ਜਿਹੜੀ ਅਸਲ ਦੇ ਵਿੱਚ ਇਹੀ ਉਹਨਾਂ ਨੂੰ ਸੱਚੀ ਤੋਂ ਸੱਚੀ ਸ਼ਰਧਾਂਜਲੀ ਹੋਵੇਗੀ। ਆਪਾਂ ਉਹਨਾਂ ਦੇ ਕਾਰਜ ਨੂੰ ਅੱਗੇ ਤੋਰੀਏ, ਕਿਸੇ ਵੀ ਰੂਪ ਦੇ ਵਿੱਚ ਅੱਗੇ ਤੋਰੀਏ, ਪਰ ਅੱਗੇ ਤੋਰੀਏ ਜ਼ਰੂਰ। ਔਰ ਕੌਮ ਨੂੰ ਇਹ ਬੇਨਤੀ ਹੈ ਕਿ ਉਹ ਜੋ ਕੌਮ ਦੀ ਆਜ਼ਾਦੀ ਵਾਸਤੇ ਤੁਰਿਆ ਕਾਫਲਾ ਆ, ਉਹਦਾ ਉਹ ਸਾਥ ਦੇਵੇ, ਚਾਹੇ ਤਨ ਕਰਕੇ ਦੇਵੇ, ਧਨ ਕਰਕੇ ਦੇਵੇ, ਮਨ ਕਰਕੇ ਦੇਵੇ, ਪਰ ਦੇਵੇ ਜ਼ਰੂਰ ਜੀ। ਕਿਉਂਕਿ ਇਹ ਤਾਂ ਗੱਲ ਸਾਰੇ ਜਾਣਦੇ ਆ ਵੀ ਜਿਨ੍ਹਾਂ ਕੌਮਾਂ ਦੇ ਆਪਣੇ ਰਾਜ ਨਹੀਂ ਹੁੰਦੇ, ਉਹਨਾਂ ਦੇ ਧਰਮ ਨੂੰ ਜਿਹੜੇ ਸਮੇਂ ਦੀਆਂ ਸਰਕਾਰਾਂ ਪੈਰਾਂ ਥੱਲੇ ਰੋਲ ਕੇ ਰੱਖ ਦਿੰਦੀਆਂ ਜੀ ਜੀ। ਤੇ ਉੱਥੇ ਜੋ ਪੰਜਾਬ ਦੀ ਗੱਲ ਹੈ, ਉੱਥੇ ਹਰ ਪੈਰ ਤੇ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ। ਹੁਣ ਦੇਖੋ ਭਾਈ ਮੇਜਰ ਸਿੰਘ 23 ਸਾਲ ਤੇ 1 ਮਹੀਨਾ ਉਮਰ ਕੈਦ ਕੱਟ ਕੇ ਬਾਹਰ ਕੱਲ ਰਿਹਾਈ ਹੋਈ ਉਹਦੀ। 23 ਸਾਲ ਦੀ ਉਮਰ ਕੈਦ, ਹਾਲਾਂਕਿ ਉਮਰ ਕੈਦ ਦੀ ਉੱਥੇ ਹੱਦ 14 ਸਾਲ ਪਾਸ ਹੁੰਦਾ ਤੇ ਰਿਹਾਈ ਹੋ ਜਾਂਦੀ ਆ। ਔਰ ਆਪਣੇ 1978 ਤੋਂ ਪਹਿਲਾਂ ਜਿਹੜਾ ਇਹ ਸਮਾਂ ਸੀਗਾ ਇਹ 7 ਸਾਲ ਸੀਗਾ, ਬਾਅਦ ਵਿੱਚ 14 ਸਾਲ ਕਰ ਦਿੱਤਾ। ਪਰ ਸਿੱਖ ਭਾਵੇਂ 22 ਸਾਲ 24 ਸਾਲ ਵੀ ਕੱਟ ਲੈਣ, ਉਹਨਾਂ ਦੀ ਕੋਈ ਰਿਹਾਈ ਨਹੀਂ ਹੋ ਰਹੀ ਜੀ ਜੀ। ਬਿਲਕੁਲ। ਇਸ ਕਰਕੇ ਹੁਣ ਜੇ ਇਸੇ ਤਰ੍ਹਾਂ ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਆਪਾਂ ਗੱਲ ਕਰੀਏ, 133 ਗਵਾਹਾਂ ਚੋਂ ਉਹਦੇ ਕੋਈ ਖਿਲਾਫ ਗਵਾਹ ਨਹੀਂ ਭੁਗਤਦਾ, ਉਹ ਫੇਰ ਵੀ ਦੋਸ਼ੀ ਆ ਜੀ। ਜੇ ਸਰਕਾਰੀ ਵਕੀਲ ਉਹਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲਾ ਕਹਿ ਰਿਹਾ ਕਿ ਨਿਰਦੋਸ਼ ਸੀਗਾ ਜੀ, ਗਲਤ ਫਾਂਸੀ ਦਿੱਤੀ, ਉਹ ਫੇਰ ਵੀ ਦੋਸ਼ੀ ਆ ਜੀ। ਜੇ ਮੁੱਖ ਜੱਜ ਕਹਿ ਰਿਹਾ, ਲੀਡਿੰਗ ਜੱਜ, ਉਹ ਨਿਰਦੋਸ਼ ਆ, ਉਹ ਫੇਰ ਵੀ ਫਾਂਸੀ ਦਿੱਤੀ ਆ। ਤੇ ਦੂਜੇ ਪਾਸੇ ਜੇ ਦੇਖਿਆ ਜਾਵੇ, ਜਿਨ੍ਹਾਂ ਖਿਲਾਫ ਗਵਾਹ ਆ, ਸਾਰਾ ਕੁਝ ਬੋਲਦੇ ਆ, ਉਹਨਾਂ ਨੂੰ ਰਿਹਾਈ ਹੋ ਰਹੀ ਹੈ। ਹਾਂਜੀ, ਜਿਹੜੇ
ਗਵਾਹ ਜਿਹਨਾਂ ਦੇ ਖਿਲਾਫ ਦਿੱਲੀ ਦੇ ਕਤਲੇਆਮ ਦੇ ਸੱਜਣ ਕੁਮਾਰ ਟਾਈਟਲਰ, ਉਹ ਫਿਰ ਵੀ ਨਿਰਦੋਸ਼ ਹੈ ਕਿ ਉਹ ਗੈਰ ਸਿੱਖ ਹਨ। ਬਿਲਕੁਲ। ਇਸ ਕਰਕੇ ਆਪਾਂ ਨੂੰ ਸਾਰੇ ਸਿੱਖਾਂ ਨੂੰ ਇਹ ਮਹਿਸੂਸ ਕਰਨ ਦੀ ਲੋੜ ਆ ਕਿ ਆਪਾਂ ਗੁਲਾਮ ਆ ਔਰ ਗੁਲਾਮੀ ਤੋਂ ਛੁਟਕਾਰਾ ਪਾਉਣਾ ਆ, ਔਰ ਜਿਹੜਾ ਆਪਣਾ ਆਜ਼ਾਦੀ ਦਾ ਸੰਕਲਪ ਨਿਸ਼ਾਨਾ ਆ ਇਹਦੀ ਪੂਰਤੀ ਵਾਸਤੇ ਆਪਾਂ ਨੂੰ ਜਿੱਦਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਤਰੀਕੇ ਦੇ ਨਾਲ ਇਹਦੇ ਵੱਲ ਵਰਕ ਕਰਨ ਦੀ ਲੋੜ ਆ, ਔਰ ਇਹਨੂੰ ਸਮਝਣ ਦੀ ਲੋੜ ਆ ਪਈ ਇਹ ਸਾਡਾ ਕੌਮੀ ਫਰਜ਼ ਆ। ਸਿਰ ਫਰਜ਼ ਆਪਾਂ ਇਹਨੂੰ ਮੰਨਣਾ ਚਾਹੀਦਾ ਇਸ ਗੱਲ ਨੂੰ, ਔਰ ਸਹੀ ਅਰਥਾਂ ਦੇ ਵਿੱਚ ਇਹ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੋਵੇਗੀ। ਸੋ ਇਹਦੇ ਨਾਲ ਹੀ ਪੰਜਾਬੀ ਰੇਡੀਓ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਸੰਗਤਾਂ ਨੂੰ ਇਹਨਾਂ ਘੱਲੂਘਾਰੇ ਦੇ ਸ਼ਹੀਦਾਂ ਦੇ ਬਾਰੇ ਜਾਣਕਾਰੀ ਦੇਣ ਵਾਸਤੇ, ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪ੍ਰੋਗਰਾਮ ਲਿਖੇ ਆ। ਔਰ ਆਪਣੇ ਮੀਡੀਆ ਦੀ ਇਹੀ ਗੱਲ ਆ ਵੀ ਜਿਹੜਾ ਮੀਡੀਆ ਕੌਮ ਦੀ ਗੱਲ ਕਰਦਾ ਤਾਂ ਹੀ ਕਰੇਗਾ ਜੋ ਆਪਣੀ ਕੌਮ ਪ੍ਰਸਤ ਮੀਡੀਆ ਹੋਊਗਾ ਆਪਣਾ। ਜੀ ਬਿਲਕੁਲ। ਅਰਦਾਸ ਆ ਕਿ ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ। ਜੀ ਬਿਲਕੁਲ, ਇਹੀ ਅਰਦਾਸ ਅਸੀਂ ਵੀ ਕਰਦੇ ਹਾਂ ਵੀ ਇਹ ਜਿਹੜੇ ਆ ਆਪਣੇ ਸਿੱਖ ਭਾਈਚਾਰਾ ਸਾਰਾ ਇਕੱਠਾ ਹੋ ਕੇ ਆਪਣੀ ਇੱਕਜੁੱਟਤਾ ਦੇ ਨਾਲ ਅੱਗੇ ਵਧੇ, ਆਪਣੇ ਹੱਕਾਂ ਦੇ ਲਈ ਜਿਹੜੀ ਆ ਮੰਗ ਆ ਉਸ ਨੂੰ ਹੋਰ ਪੁਰਜੋਰ ਤਰੀਕੇ ਨਾਲ ਅੱਗੇ ਰੱਖੇ। ਤੇ ਬਹੁਤ ਜੀ ਜਿਨ੍ਹਾਂ ਕੌਮਾਂ ਦਾ ਆਪਣਾ ਮੀਡੀਆ ਨਹੀਂ ਹੁੰਦਾ ਜੀ ਉਹਨਾਂ ਕੌਮਾਂ ਦੇ ਜਿਹੜੇ ਨਾਇਕ ਆ ਉਹਨਾਂ ਨੂੰ ਵੀ ਸਰਕਾਰਾਂ ਖਲਨਾਇਕ ਬਣਾ ਕੇ ਪੇਸ਼ ਕਰ ਦਿੰਦੀਆਂ। ਬਿਲਕੁਲ। ਜਿਹੜੇ ਸਰਕਾਰ ਦੇ ਖਲਨਾਇਕ ਹੁੰਦੇ ਆ, ਦੁਸ਼ਟ ਹੁੰਦੇ ਆ, ਕਾਤਲ ਹੁੰਦੇ ਆ, ਉਹਨਾਂ ਨੂੰ ਉਹ ਨਾਇਕ ਬਣਾ ਕੇ ਪੇਸ਼ ਕਰ ਦਿੰਦੇ, ਜਿਵੇਂ ਕਿ ਸਿੱਖਾਂ ਨਾਲ ਹੋ ਰਿਹਾ। AP ਗਿੱਲ ਹੋਇਆ ਜਾਂ ਰਾਜੀਵ ਗਾਂਧੀ ਸੀ ਟਾਈਟਲਰ ਹੋਇਆ, ਇਹਨਾਂ ਨੂੰ ਕਿਹੋ ਜਿਹਾ ਨਾਇਕ ਬਣਾ ਕੇ ਉਹਨੇ ਪੇਸ਼ ਕੀਤਾ ਆ ਜਦ ਕਿ ਹਜ਼ਾਰਾਂ ਸਿੱਖਾਂ ਦੇ ਕਾਤਲ ਸੀਗੇ। ਜੀ। ਸੋ ਇਸ ਕਰਕੇ ਮੀਡੀਆ ਦੀ ਬੜੀ ਜ਼ਰੂਰਤ ਆ। ਤੁਸੀਂ ਇਸੇ ਤਰ੍ਹਾਂ ਡਟੇ ਰਹੋ, ਵਾਹਿਗੁਰੂ ਕਿਰਪਾ ਕਰੇ, ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਲਵਸ਼ਿੰਦਰ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਜਿਹੜੀ ਹੈ ਬਹੁਤ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਜਾਣ ਤੋਂ ਪਹਿਲਾਂ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।